ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਜੀ ਡਾਕਟਰ ਸਾਹਿਬ, ਹੁਣ ਸਾਡੇ ਦਰਸ਼ਕਾਂ ਦੱਸੋ ਅੱਜ ਦੇ ਦਿਨ ਦੀ ਇਤਿਹਾਸਕ ਅਹਿਮੀਅਤ। ਸਿੱਖ ਇਤਿਹਾਸ ਦੇ ਹਵਾਲੇ ਨਾਲ 1764 ਚ ਪਟਿਆਲੇ ਦੇ ਕਿਲੇ ਦੀ ਨੀਂਹ ਰੱਖੀ ਗਈ। ਕਿਲਾ ਮੁਬਾਰਕ ਆਲਾ ਸਿੰਘ ਬਾਬਾ ਨੇ, ਜਿਹੜਾ ਮੁਗਲਾਂ ਨਾਲ ਵੀ ਸੀ, ਅਫਗਾਨਾਂ ਨਾਲ ਵੀ ਸੀ, ਅੰਮ੍ਰਿਤ ਛਕ ਕੇ ਸਿੰਘ ਵੀ ਸਜਿਆ ਸੀ। ਤੇ ਪਟਿਆਲੇ ਵਾਲਿਆਂ ਦਾ ਇਹੀ ਹਾਲ ਰਿਹਾ, ਜਿੱਧਰ ਪਾਵਰ ਹੈ ਉਧਰ ਨੂੰ ਹੀ ਤੁਰੇ ਹੁੰਦੇ ਨੇ ਜੀ। 1987 ਚ ਅੱਜ ਦੇ ਦਿਨ ਪੰਜਾਬ ਨੈਸ਼ਨਲ ਬੈਂਕ ਲੁਧਿਆਣੇ ਚ ਜੁਝਾਰੂਆਂ ਨੇ ਇੱਕ ਬੜਾ ਡੇਅਰਿੰਗ ਕੰਮ ਕੀਤਾ ਔਰ 5 ਕਰੋੜ 70 ਲੱਖ ਜਿਹੜਾ ਹੈ ਉਹ ਖਜ਼ਾਨਾ, ਜਿਹਨੂੰ ਸਿੰਘ ਕਹਿੰਦਾ ਸੀ ਵੀ ਸਾਡੇ ਹੀ ਪੈਸੇ ਜਮ੍ਹਾਂ ਨੇ, ਕਹਿੰਦਾ ਜੀ ਅਸੀਂ ਖਾਲਿਸਤਾਨ ਲਈ ਲੈਣੇ ਨੇ ਜੀ। ਸੋ ਉਹਦੇ ਚ ਕਿਸੇ ਦਾ ਕੋਈ ਨੁਕਸਾਨ ਨਹੀਂ ਕੀਤਾ, ਕਿਸੇ ਨੂੰ ਕੋਈ ਮਾਰਿਆ ਨਹੀਂ, ਕਿਸੇ ਦੇ ਚਪੇੜ ਨਹੀਂ ਮਾਰੀ, ਲੇਕਿਨ 5 ਕਰੋੜ 70 ਲੱਖ ਜਿਹੜਾ ਉਸ ਇਲਾਕੇ ਦੇ ਇਤਿਹਾਸ 'ਚ ਜਿਹੜਾ ਬਹੁਤ ਵੱਡਾ ਜਾਂ ਇੱਕ ਯੂਨੀਕ ਕਾਰਨਾਮਾ ਸੀ ਕੀਤਾ। ਔਰ ਜਦੋਂ ਲੁਧਿਆਣੇ 'ਚ ਇੰਨਾ ਵੱਡਾ ਕਾਰਨਾਮਾ ਸਿੰਘ ਕਰ ਰਹੇ ਸੀ, ਐਨ ਉਸੇ ਦਿਨ ਹੀ ਲੁਧਿਆਣੇ ਦੀਆਂ ਕਚਹਿਰੀਆਂ 'ਚੋਂ ਹੀ, ਜ਼ਿਲ੍ਹਾ ਕਚਹਿਰੀਆਂ 'ਚੋਂ ਭਾਈ ਅਨੋਖ ਸਿੰਘ ਬੱਬਰ ਨੂੰ ਵੀ ਸਿੰਘ ਜਿਹੜੇ ਨੇ ਭਰੀ ਕਚਹਿਰੀ 'ਚ ਡੇਅਰਿੰਗ ਐਕਸ਼ਨ ਕਰਕੇ ਛਡਾ ਕੇ ਲੈ ਗਏ ਸੀ। ਸੋ ਦੋਨੋਂ ਪਾਸੇ ਪੁਲਿਸ ਨੂੰ ਪਤਾ ਨਹੀਂ ਸੀ ਲੱਗ ਰਿਹਾ ਵੀ ਉਧਰ ਉਹ ਡਾਕੇ ਵਾਲਿਆਂ ਨਾਲ ਜਾਣ ਕੇ ਉਧਰ ਜਾਣ ਪਿੱਛੇ। ਸੋ ਦੋਨੋਂ ਹੀ ਐਕਸ਼ਨ ਜਿਹੜੇ ਸੀ ਜੁਝਾਰੂਆਂ ਦੇ ਬੜੇ ਸਫਲ ਐਕਸ਼ਨ ਸੀ। 1997 ਚ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣਿਆ, ਹੁਣ ਤਾਂ 5ਵੀਂ ਵਾਰੀ ਬਣ ਗਿਆ। ਹੁਣ ਤਾਂ ਲੋਕ ਇਹ ਕਹਿੰਦੇ ਨੇ ਯਾਰ ਇਹਨੇ ਕਿਤੇ ਜਾਣਾ ਹੀ ਨਹੀਂ, ਇੱਥੇ ਹੀ ਰਹਿਣਾ ਜੀ। 2013 ਦੇ ਵਿੱਚ ਕਿਸ਼ੋਰੀ ਲਾਲ ਜਿਹੜਾ ਨਵੰਬਰ 84 30 ਕਤਲਾਂ ਦੇ ਲਈ ਜ਼ਿੰਮੇਵਾਰ ਸੀ, ਉਹਨੂੰ ਪਹਿਲਾਂ ਤਾਂ ਮੌਤ ਦੀ ਸਜ਼ਾ ਅਦਾਲਤ ਨੇ ਦਿੱਤੀ, ਉਤਲਿਆਂ ਨੇ ਉਹਨੂੰ ਬਰੀ ਕਰ ਦਿੱਤਾ। ਔਰ 2013 ਚ ਤੇਜਿੰਦਰ ਖੰਨਾ ਗਵਰਨਰ, ਸ਼ੀਲਾ ਦੀਕਸ਼ਿਤ ਚੀਫ ਮਿਨਿਸਟਰ, ਉਹਨੂੰ ਰਹਿਮ ਦੇ ਆਧਾਰ ਦੇ ਉੱਤੇ ਉਹਨੂੰ ਪੈਰੋਲ ਤੇ ਬਾਹਰ ਛੱਡ ਰਹੇ ਸੀ ਕਿ ਉਹਨੇ ਕਿਸ਼ੋਰੀ ਲਾਲ ਬੁੱਚੜ ਕਰਕੇ, ਉਹਨੂੰ ਕਹਿੰਦੇ ਨੇ ਕਿ ਉਹਨੇ 30 ਸਿੱਖ ਮਾਰੇ। ਦੂਜੇ ਪਾਸੇ ਦਵਿੰਦਰਪਾਲ ਸਿੰਘ ਭੁੱਲਰ ਹੈ, ਬਾਕੀ ਨੇ ਜਿਨ੍ਹਾਂ ਦੀ 20-25 ਸਾਲ ਜਿਨ੍ਹਾਂ ਨੇ ਜੇਲ੍ਹ ਕੱਟ ਲਈ ਹੈ, ਉਹਨਾਂ ਦੇ ਲਈ ਜੇਲ੍ਹ ਦੇ ਦਰਵਾਜ਼ੇ ਨਹੀਂ ਖੁੱਲ੍ਹਦੇ। ਪਰ ਸਿੱਖਾਂ ਨੂੰ ਜਦੋਂ ਇਹ ਖਬਰ ਹੀ ਆਈ ਤੇ ਸਿੱਖਾਂ ਨੇ ਇੰਨਾ ਪ੍ਰੋਟੈਸਟ ਕੀਤਾ ਹੈ ਕਿ ਕਿਸ਼ੋਰੀ ਲਾਲ ਦੀ ਰਿਹਾਈ ਉਹਨਾਂ ਨੂੰ ਰੋਕਣੀ ਪਈ ਜੀ। ਵਰਲਡ ਹਿਸਟਰੀ ਦੇ ਹਵਾਲੇ ਨਾਲ 1502 ਦੇ ਵਿੱਚ 1492 ਚ ਇਨਕੁਇਜ਼ੀਸ਼ਨ ਹੋਈ, ਕੈਥੋਲਿਕ ਈਸਾਈਆਂ ਦਾ ਰਾਜ ਵਾਪਸ ਆਇਆ 600 ਸਾਲ ਬਾਅਦ ਮੁਸਲਮਾਨਾਂ ਦੇ, ਅਰਬਾਂ ਦੇ ਰਾਜ ਦੇ। ਔਰ ਉਹਨਾਂ ਨੇ ਜ਼ਬਰਦਸਤੀ ਫਿਰ ਜਿਹੜੇ ਯਹੂਦੀ ਸੀ ਔਰ ਮੁਸਲਮਾਨ ਖਾਸ ਤੌਰ ਤੇ ਗ੍ਰੈਨਾਡਾ 'ਚ ਉਹਨਾਂ ਨੂੰ ਵਾਪਸ ਕੈਥੋਲਿਕ ਈਸਾਈ ਬਣਾਇਆ ਔਰ ਇਹਨੂੰ ਜਿਹੜਾ ਇਹ ਉਲਟਾ ਸ਼ੁਰੂ ਕਰ ਦਿੱਤਾ ਕੰਮ। 1502 ਦੇ ਵਿੱਚ ਵਾਸਕੋ ਡੀ ਗਾਮਾ ਜਿਹੜਾ ਕਿ ਪੁਰਤਗਾਲ ਲਿਸਬਨ ਦਾ ਰਹਿਣ ਵਾਲਾ ਸੀ, ਸਪੇਨ ਦੀ ਜਿਹੜਾ ਪੁਰਤਗਾਲ ਵੱਲੋਂ ਹੀ ਉਹ ਭਾਰਤੀ ਗੋਆ ਦੀ ਧਰਤੀ ਦੇ ਉੱਤੇ ਪਹੁੰਚਿਆ। ਗੋਆ, ਦਿਓ, ਦਮਨ, ਜਿਵੇਂ ਪੁਰਤਗਾਲੀ ਜਿਹੜੇ ਨੇ ਸਭ ਤੋਂ ਪਹਿਲਾਂ ਉਸ ਖਿੱਤੇ 'ਚ ਆਉਣ ਵਾਲੇ ਨੇ। 1793 ਦੇ ਵਿੱਚ ਪਹਿਲਾ ਫਿਊਗੇਟਿਵ ਸਲੇਵ ਲਾਅ ਇਹ ਹੋਇਆ ਪਾਸ ਅਮਰੀਕਾ, ਜਿਹਦੇ 'ਚ ਹੋਇਆ ਵੀ ਜਿਹੜਾ ਸਲੇਵ ਗੁਲਾਮ ਦੌੜ ਕੇ ਗਿਆ ਉਹਨੂੰ ਵਾਪਸ ਮਾਲਕ ਦੇ ਹਵਾਲੇ ਕੀਤਾ ਜਾਏ। 1818 ਚ ਚਿਲੀ ਨੇ ਸਪੇਨ ਤੋਂ ਆਪਣੀ ਆਜ਼ਾਦੀ ਹਾਸਲ ਕੀਤੀ। 1909 ਚ ਨੈਸ਼ਨਲ ਐਸੋਸੀਏਸ਼ਨ ਫਾਰ ਐਡਵਾਂਸਮੈਂਟ ਆਫ ਕਲਰਡ ਪੀਪਲ NAACP, ਜਿਹੜੀ ਅੱਜ ਵੀ ਬੜੀ ਐਕਟਿਵ ਹੈ, ਇਹ ਹੋਂਦ ਦੇ ਵਿੱਚ ਆਈ। 1912 ਚ ਐਸਟੋਨੀਆ ਨੇ ਕਮਿਊਨਿਸਟ ਪਾਰਟੀ ਦੇ ਉੱਤੇ ਪਾਬੰਦੀ ਲਾਈ। 1915 ਚ ਲਿੰਕਨ ਮੈਮੋਰੀਅਲ ਦਾ ਕਾਰਨਰ ਸਟੋਨ ਰੱਖਿਆ ਗਿਆ। ਅਸੀਂ ਫਾਊਂਡੇਸ਼ਨ ਸਟੋਨ ਕਹਿੰਦੇ ਆ, ਨੀਂਹ ਪੱਥਰ, ਅਮਰੀਕਾ 'ਚ ਕਾਰਨਰ ਸਟੋਨ ਕਹਿੰਦੇ ਨੇ। 1950 ਚ ਐਲਬਰਟ ਆਇਨਸਟਾਈਨ ਜਿਹੜਾ ਕਿ ਬਹੁਤ ਵੱਡਾ ਫਿਜ਼ਿਸਟ ਹੋਇਆ ਹੈ, ਸਾਇੰਟਿਸਟ, ਉਹਨੇ ਕਿਹਾ ਕਿ ਹਾਈਡਰੋਜਨ ਬੰਬ ਬਹੁਤ ਵੱਡਾ ਖਤਰਾ ਹੈ ਜੀ। 1998 ਚ ਅਮਰੀਕਨ ਸੈਨੇਟ ਨੇ, ਜਿੱਥੇ ਕਿ ਕਲਿੰਟਨ ਦੇ ਖਿਲਾਫ ਮੋਨਿਕਾ ਲੈਵਿੰਸਕੀ ਕੇਸ 'ਚ ਜਿਹੜਾ ਇੰਪੀਚਮੈਂਟ ਦਾ ਕੇਸ ਆਇਆ, ਸੋ ਸੈਨੇਟ ਨੇ ਉਹਨੂੰ ਛੱਡ ਦਿੱਤਾ, ਕਾਂਗਰਸ ਨੇ ਤਾਂ ਕਰ ਦਿੱਤਾ ਸੀ। ਸੋ ਉਹਦੇ 'ਚ ਜਿਹੜੇ ਦੋ ਉਹਦੇ 'ਤੇ ਚਾਰਜ ਸੀ ਕਿ ਲਾਇੰਗ ਅੰਡਰ ਓਥ ਔਰ ਅਬਸਟਰਕਸ਼ਨ ਆਫ ਜਸਟਿਸ। ਸੋ ਸੈਨੇਟ ਨੇ ਕਿਉਂਕਿ ਛੱਡ ਦਿੱਤਾ, ਇਸ ਲਈ ਇੰਪੀਚਮੈਂਟ ਤੋਂ ਬਚ ਗਿਆ। ਸੋ ਇਹ ਅੱਜ ਦੀਆਂ ਵਰਲਡ ਹਿਸਟਰੀ ਦੇ ਹਵਾਲੇ ਨਾਲ। ਜੀ ਰਾਸਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਡਾ ਅੱਜ ਦਾ ਸਵਾਲ ਹੈ, ਅਮਰੀਕਾ ਦੀ ਸਟੇਟ ਐਲਾਬਾਮਾ ਵਿੱਚ ਇੱਕ 57 ਸਾਲਾ ਸੁਰੇਸ਼ ਭਾਈ ਪਟੇਲ ਨਾਲ ਪੁਲਿਸ ਵੱਲੋਂ ਬਦਸਲੂਕੀ ਕਰਨ ਲਈ ਭਾਰਤੀ ਵਿਦੇਸ਼ ਮੰਤਰਾਲੇ ਨੇ ਦਿੱਲੀ ਵਿਚਲੀ ਅਮਰੀਕਨ ਐਮਬੈਸੀ ਦੇ ਸੀਨੀਅਰ ਅਧਿਕਾਰੀ ਨੂੰ ਤਲਬ ਕਰਕੇ ਪ੍ਰੋਟੈਸਟ ਜਤਾਇਆ ਹੈ। ਜੀ ਰਾਸਾ, ਕੀ ਹੈ ਇਹ ਮਾਮਲਾ? ਦੇਖੋ, ਅਸੀਂ ਇਸ ਘਟਨਾ ਦੀ ਨਿਖੇਧੀ ਕਰਦੇ ਹਾਂ। 57 ਸਾਲਾ ਸੁਰੇਸ਼ ਭਾਈ ਪਟੇਲ ਐਲਾਬਾਮਾ 'ਚ ਆਪਣੇ ਮੁੰਡੇ ਨੂੰ ਮਿਲਣ ਆਇਆ ਸੀ। ਉਹਨੂੰ ਜਿਹੜੀ ਅੰਗਰੇਜ਼ੀ ਨਹੀਂ ਸੀ ਆਉਂਦੀ, ਬਾਹਰ ਉਹ ਘੁੰਮ ਰਿਹਾ ਹੋਣਾ, ਦੇਖ ਰਿਹਾ ਹੋਣਾ ਚਾਰ ਚਫੇਰੇ, ਤੇ ਲੋਕਾਂ ਨੇ ਹੀ ਕਾਲ ਕੀਤੀ ਕਿ ਇੱਕ ਸਟ੍ਰੇਂਜ ਜਿਹਾ ਬੰਦਾ ਜਿਹੜਾ ਹੈ ਉਹ ਘਰਾਂ ਦੇ ਵੱਲ ਝਾਕ ਰਿਹਾ। ਪੁਲਿਸ ਆਈ, ਉਹਨੇ ਉਹਨੂੰ ਕਮਾਂਡ ਦਿੱਤੀ ਹੋਣੀ ਅੰਗਰੇਜ਼ੀ 'ਚ, ਅੰਗਰੇਜ਼ੀ ਨਹੀਂ ਆਈ, ਪੁਲਿਸ ਵਾਲਿਆਂ ਨੇ ਉਹਨੂੰ ਥੱਲੇ ਸੁੱਟ ਲਿਆ, ਜਿਵੇਂ ਇੱਥੇ ਹੁੰਦਾ ਹੈ ਕਿ ਵੀ ਤੁਸੀਂ ਹੈਂਡਕਫ ਕੀਤੇ ਜਾਂ ਨਹੀਂ ਕੀਤੇ, ਕਿ ਵੀ
ਕੋਈ ਨਾ ਉਹ ਜੇਬ 'ਚ ਹੱਥ ਪਾ ਕੇ ਕੁਝ ਨੰਬਰ ਦੇਣਾ ਚਾਹੁੰਦਾ ਹੋਣਾ, ਪਰ ਉਹਨਾਂ ਨੇ ਸਮਝਿਆ ਵੀ ਪਤਾ ਨਹੀਂ ਕੋਈ ਹਥਿਆਰ ਨਾ ਕੱਢ ਰਿਹਾ ਹੋਵੇ। ਜੀ ਸੋ ਉਸ ਸਾਰੇ ਦੇ ਵਿੱਚ ਉਹ ਥੋੜਾ ਬਹੁਤ ਜ਼ਖਮੀ ਵੀ ਹੋਇਆ, ਅੰਡਰ ਸ਼ੌਕ ਚਲਾ ਗਿਆ। ਹੁਣ ਘਟਨਾ ਤਾਂ ਇਹ ਜਿਹੜੀ ਹੈ ਦੁਖਦਾਈ ਹੈ, ਔਰ ਇਹਨੂੰ ਕੋਈ ਵੀ ਜਿਹੜਾ ਉਹ ਉਸ ਨੂੰ ਨਹੀਂ ਸਪੋਰਟ ਕਰ ਸਕਦਾ। ਪਰ ਮੈਂ ਇਹ ਦੇਖ ਰਿਹਾ ਸੀ ਕਿ ਵੀ ਦੇਖੋ ਆਪਣਾ ਮੁਲਕ ਜਾਂ ਆਪਣਾ ਦੇਸ਼ ਔਰ ਗੈਰ ਦੇਸ਼ ਕੀ ਹੁੰਦਾ ਹੈ। 9/11 ਤੋਂ ਬਾਅਦ ਕਿਸ ਕਿਸਮ ਦੇ ਹੇਟ ਕ੍ਰਾਈਮ ਸਿੱਖਾਂ ਦੇ ਖਿਲਾਫ ਇੱਥੇ ਮਰਡਰ ਹੋਏ, ਜੀ ਲੇਕਿਨ ਇਹ ਕਦੇ ਨਹੀਂ ਹੋਇਆ ਕਿ ਕਦੇ ਇੰਡੀਅਨ ਗਵਰਨਮੈਂਟ ਨੇ ਅਮਰੀਕਨ ਐਮਬੈਸੀ ਦੇ ਕਿਸੇ ਹਾਇਰ ਅਫੀਸ਼ੀਅਲ ਨੂੰ ਤਲਬ ਕੀਤਾ ਹੋਇਆ ਫੋਰਨ ਮਿਨਿਸਟਰੀ 'ਚ ਕਿ ਵੀ ਇਹ ਹੋਏ। ਹੁਣ ਇਹ ਪਟੇਲ ਇੱਕ ਗੁਜਰਾਤੀ ਔਰ ਫੌਰਨ ਇਹ ਘਟਨਾ, ਹਾਲਾਂਕਿ ਇੱਥੇ ਹਿਊਮਨ ਰਾਈਟਸ ਆਰਗੇਨਾਈਜੇਸ਼ਨਸ ਨੇ ਵੀ ਕੰਡੈਮ ਕੀਤਾ ਹੈ, ਪੁਲਿਸ ਨੇ ਵੀ ਇਨਵੈਸਟੀਗੇਸ਼ਨ ਆਰਡਰ ਕੀਤੀ ਹੈ, ਬੰਦੇ ਨੂੰ ਵੀ ਉਹਨੂੰ ਸਸਪੈਂਡ ਕੀਤਾ। ਲੇਕਿਨ ਮੈਂ ਇਹ ਦੇਖ ਰਿਹਾ ਸੀ ਕਿ ਆਪਣਾ ਦੇਸ਼ ਔਰ ਗੈਰ ਦੇਸ਼ ਕੀ ਹੁੰਦਾ ਹੈ। ਹਾਲਾਂਕਿ ਉਦੋਂ ਸਰ ਸਿਮਰਜੀਤ ਸਿੰਘ ਮਾਨ ਜਿਹੜੇ ਨੇ ਉਹ ਪਾਰਲੀਮੈਂਟ ਦੇ ਵਿੱਚ ਵੀ ਉਹਨਾਂ ਨੇ ਬਾਹਰ ਵੀ ਕਿਹਾ ਕਿ ਭਾਈ ਸਿੱਖ ਤੁਹਾਡੇ ਕੰਸਟੀਟਿਊਐਂਟ ਜੇ ਤੁਸੀਂ ਕਹਿੰਦੇ ਹੋ, ਤੁਹਾਡਾ ਫੋਰਨ ਮਿਨਿਸਟਰ ਜਾਏ ਬਾਹਰ, ਐਡ ਕੈਂਪੇਨ ਕਰੋ ਕਿ ਭਾਈ ਸਿੱਖ ਜਿਹੜੇ ਨੇ ਇੱਕ ਵੱਖਰਾ ਧਰਮ ਹੈ। ਪਰ ਕਿਸੇ ਨੇ ਕਦੇ ਪਰਵਾਹ ਨਹੀਂ ਕੀਤੀ। ਫਰਾਂਸ ਦੇ ਵਿੱਚ ਪੱਗ ਦਾ ਮੁੱਦਾ ਹੈ, ਅੱਜ ਵੀ ਉਹ ਜਿਹੜਾ 2004 ਦਾ ਲਾਅ ਹੈ ਕਿ ਬੱਚੇ ਸਕੂਲਾਂ 'ਚ ਪੱਗ ਨਾਲ ਨਹੀਂ ਜਾ ਸਕਦੇ, ਉਹ ਲਾਗੂ ਹੈ। ਪਰ ਇੱਥੇ ਇੱਕ ਘਟਨਾ ਜਿਹਨੂੰ ਕਿ ਇੱਥੋਂ ਦੀ ਪੁਲਿਸ ਜਿਹੜੀ ਹੈ ਉਹ ਵੀ ਪ੍ਰੋਪਰਲੀ ਇਨਕੁਆਇਰੀ ਇਨਵੈਸਟੀਗੇਸ਼ਨ ਕਰ ਰਹੀ ਹੈ, ਇੰਡੀਅਨ ਗਵਰਨਮੈਂਟ ਹਿੱਲ ਗਈ ਇਸ ਨਾਲ। ਉਹਨਾਂ ਨੇ ਅਮਰੀਕਨ ਤਲਬ ਕਰ ਲਿਆ ਕਿ ਵੀ ਉਹਨੂੰ ਜਿਹੜਾ ਉਹ ਵਾਰ ਉਹਨਾਂ ਨੇ ਕਿਹਾ ਅਮਰੀਕਨ ਗਵਰਨਮੈਂਟ ਨੂੰ ਸਾਨੂੰ ਬਰੀਫ ਰੱਖੋ ਕਿ ਕੀ ਕਾਰਵਾਈ ਹੋ ਰਹੀ ਹੈ ਔਰ ਦਿਸ ਇਜ਼ ਕੰਡੈਮਨੇਬਲ ਦਿਸ ਦੈਟ। ਇਹ ਹੈ ਆਪਣੇ ਤੇ ਪਰਾਏ 'ਚ ਕੀ ਫਰਕ ਹੁੰਦਾ ਹੈ। ਇਹ ਘਟਨਾ ਵੀ ਜਿਹੜੀ ਇਸ ਘਟਨਾ ਤੇ ਰਿਐਕਸ਼ਨ ਜਿਹੜਾ ਇੰਡੀਅਨ ਗਵਰਨਮੈਂਟ ਦਾ ਉਹ ਆਪਣੇ ਆਪ 'ਚ ਕਾਫੀ ਹੈ ਦੱਸਣ ਦੇ। ਜੀ ਡਾਕਟਰ ਸਾਹਿਬ ਬਿਲਕੁਲ। ਹੁਣ ਪ੍ਰੋਗਰਾਮ ਦੇ ਅੰਤ ਵਿੱਚ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਫੁਨਹੇ ਮਹੱਲਾ 5ਵਾਂ ਗੁਰੂ ਅਰਜਨ ਸਾਹਿਬ ਦੇ 2 ਸ਼ਲੋਕ ਚੁਣੇ ਨੇ ਜੀ। ਪਹਿਲੇ ਸਖੀ ਕਾਜਲ ਹਾਰ ਤੰਬੋਲ ਸਬੈ ਕਿਛ ਸਾਜਿਆ 16 ਕੀਏ ਸ਼ਿੰਗਾਰ ਕਿ ਅੰਜਨ ਪਾਜਿਆ ਜੇ ਘਰ ਆਵੇ ਕੰਤ ਤਾਂ ਸਭ ਕਿਛ ਪਾਈਐ ਹਰ ਹਾਂ ਕੰਤੈ ਬਾਜ ਸ਼ਿਗਾਰ ਸਭ ਬਿਰਥਾ ਜਾਈਏ। ਤੇ ਦੂਸਰਾ ਸ਼ਲੋਕ ਵੀ ਇਸੇ ਥੀਮ ਦਾ ਹੈ ਜੀ। ਜਿਸ ਘਰ ਵਸਿਆ ਕੰਤ ਸਾ ਵੱਡ ਭਾਗਣੇ ਤਿਸ ਬਣਿਆ ਹੱਬ ਸਿਗਾਰ ਸਾਈ ਸੁਹਾਗਣੇ ਹਉ ਸੁੱਤੀ ਹੋਏ ਅਚਿੰਤ ਮਨ ਆਸ ਪੁਰਾਈਐ ਹਰਿਹਾ ਜਾ ਘਰ ਆਇਆ ਕੰਤ ਤਾਂ ਸਭ ਕੁਛ ਪਾਈਐ। ਜੀ। ਇਹਨਾਂ ਦੋਨਾਂ ਦੇ ਵਿੱਚ ਹੀ ਗੁਰੂ ਅਰਜਨ ਸਾਹਿਬ ਨੇ ਵਿਆਹੁਤਾ ਇਸਤਰੀ ਦਾ ਪਤੀ ਨਾਲ ਮੇਲ ਇਸ ਅਲੰਕਾਰ ਨੂੰ ਇਸਤੇਮਾਲ ਕੀਤਾ। ਬੇਸ਼ੱਕ ਸ਼ਬਦ ਸਖੀ ਸਹੇਲੀ ਦੀ ਸੈਂਸ 'ਚ ਹੈ, ਕਿਉਂਕਿ ਗੁਰਮਤ ਦੇ ਵਿੱਚ ਸਾਰੀਆਂ ਰੂਹਾਂ ਜਿਹੜੀਆਂ ਨੇ ਭੈਣਾਂ ਨੇ ਤੇ ਪਤੀ ਇੱਕ ਅਕਾਲ ਪੁਰਖ ਹੈ। ਸੋ ਇਹ ਅਕਾਲ ਪੁਰਖ ਨਾਲ ਮੇਲ ਦੀ ਗੱਲ ਹੈ ਜੀ। ਪਰ ਇਸ ਦੇ ਲਈ ਅਲੰਕਾਰ ਦੁਨਿਆਵੀ ਪਤੀ ਪਤਨੀ ਦੇ ਮੇਲ ਨੂੰ ਜਿਹੜਾ ਹੈ ਉਹ ਇਸਤੇਮਾਲ ਕੀਤਾ ਗਿਆ। ਹੁਣ ਇੱਕ ਜਿਹੜੀ ਸੁਹਾਗਣ ਹੈ ਜਿਸ ਵਿਆਹੀ ਹੋਈ ਹੈ ਉਹ ਪੁੱਛਦੀ ਹੈ ਦੂਸਰੀ ਨੂੰ ਕਿ ਹੇ ਸਖੀ ਹੇ ਸਹੇਲੀ, ਮੈਂ ਕਜਲਾ ਵੀ ਬੜਾ ਫਬਾ ਕੇ ਪਾਇਆ, ਮੈਂ ਹਾਰ ਸ਼ਿੰਗਾਰ ਵੀ ਕੀਤੇ ਨੇ, ਤੰਬੋਲ ਮੈਂ ਮੂੰਹ ਦੇ ਵਿੱਚ ਖੁਸ਼ਬੂ ਦੇ ਲਈ ਜਿਹੜਾ ਉਹ ਪਾਨ ਦਾ ਪੱਤਾ ਜਿਹੜਾ ਖੁਸ਼ਬੂ ਦਿੰਦਾ ਹੈ ਉਸ ਦੇ ਵਿੱਚ ਜੋ ਵੀ ਪਾਇਆ ਜਾਂਦਾ ਹੈ, ਇਹ ਸਭਿਆ ਕੁਝ ਸਾਜਿਆ, ਮੈਂ ਇਹ ਸਾਰਾ ਹੀ ਆਪਣੇ ਆਪ ਨੂੰ ਸੋਹਣਾ ਬਣ ਕੇ ਮੈਂ ਬੈਠੀ ਹਾਂ। 16 ਕੀਏ ਸ਼ਿੰਗਾਰ, ਇਹ 16 ਸ਼ਿੰਗਾਰ ਜਿਹੜੇ ਬਿਊਟੀ ਦੇ ਅੱਡ ਅੱਡ ਮੇਕਅਪ ਦੇ ਪੁਰਾਣੇ ਵਕਤ 'ਚ ਗਿਣੇ ਜਾਂਦੇ ਸੀ ਕਿ ਅੰਜਨ ਪਾਜਿਆ, ਕਿ ਮੈਂ ਆਪਣੇ ਅੱਖਾਂ ਦੇ ਵਿੱਚ ਸੁਰਮਾ ਵੀ ਪਾਇਆ, ਅੰਜਨ ਵੀ ਪਾਇਆ। ਜੇ ਘਰ ਆਵੇ ਕੰਤ ਤਾਂ ਸਭ ਕੁਛ ਪਾਈ ਹੈ। ਪਰ ਇਹਨਾਂ ਸਾਰਿਆਂ ਦਾ ਤਾਂ ਹੀ ਫਾਇਦਾ ਹੈ ਜੇ ਕੰਤ, ਜੇ ਮੇਰਾ ਪਤੀ ਮੈਨੂੰ ਆ ਕੇ ਮਿਲਦਾ, ਮੇਰੇ ਘਰ ਆਉਂਦਾ, ਹਰ ਹਾਂ ਕੰਤੈ ਬਾਜ ਸ਼ਿਗਾਰ ਸਭ ਬਿਰਥਾ ਜਾਈਏ। ਜੇ ਕੰਤ ਨਹੀਂ ਹੈ, ਜੇ ਪਤੀ ਨਹੀਂ ਰਿਝਿਆ, ਪਤੀ ਅਕਾਲ ਪੁਰਖ ਹੈ, ਕਿ ਸਾਡੀ ਰੂਹ ਇਹਦੇ 'ਚ ਬਹੁਤ ਸਾਰੇ ਸਾਡੇ 16 ਸ਼ਿੰਗਾਰ ਸਾਡਾ ਬਾਹਰਲਾ ਕਾਂਡ ਹੈ, ਕਰਮ ਕਾਂਡ ਵੀ ਕਹਿ ਸਕਦੇ ਹੋ, ਆਪਣਾ ਭੇਖ ਵੀ ਕਹਿ ਸਕਦੇ ਹੋ। ਪਰ ਜੇ ਨਿਰੰਕਾਰ ਨਹੀਂ ਰਿਝਿਆ, ਜੇ ਪ੍ਰਭੂ ਦਾ ਪਿਆਰ ਸਾਡੇ ਹਿਰਦੇ 'ਚ ਨਹੀਂ ਵਸਿਆ ਹੈ, ਤੇ ਬਾਹਰੋਂ ਅਸੀਂ ਜਿੰਨੇ ਮਰਜ਼ੀ ਭੇਖ ਕਰ ਲਈਏ ਉਸ ਦਾ ਕੀ ਫਾਇਦਾ ਹੈ। ਔਰ ਇਹੀ ਗੱਲ ਦੂਸਰੇ ਸ਼ਲੋਕ 'ਚ ਰੀਇਨਫੋਰਸ ਕੀਤੀ ਹੈ, ਜਿਸ ਘਰ ਵਸਿਆ ਕੰਤ ਸਾ ਵੱਡ ਭਾਗਣੇ। ਜੀ, ਕਿ ਜਿਸ ਘਰ ਦੇ ਅੰਦਰ, ਘਰ ਦਾ ਮਤਲਬ ਹਿਰਦਾ ਦਿਲ ਹੈ, ਜਿਸ ਦਿਲ ਦੇ ਅੰਦਰ ਨਿਰੰਕਾਰ ਵਸਦਾ
ਉਹ ਬੜੇ ਭਾਗਾਂ ਵਾਲੇ ਨੇ। ਤਿਸ ਬਣਿਆ ਹੱਬ ਸ਼ਿਗਾਰ ਸਾਈ ਸੁਹਾਗਣੇ, ਉਹੀ ਰੂਹਾਂ ਸੁਹਾਗਣਾ ਨੇ ਜਿਨ੍ਹਾਂ ਦੇ ਅੰਦਰ ਉਹ ਨਿਰੰਕਾਰ ਦੀ ਪ੍ਰੀਤ ਵਸਦੀ ਹੈ। ਉਹਨਾਂ ਨੂੰ ਕੋਈ ਫਜ਼ੂਲ ਸ਼ਿੰਗਾਰ ਦੀ ਲੋੜ ਹੀ ਨਹੀਂ। ਉਹਨਾਂ ਦਾ ਪਤੀ ਅਕਾਲ ਪੁਰਖ ਉਹਨਾਂ ਦੇ ਉੱਤੇ ਰੀਝਿਆ ਹੋਇਆ ਹੈ। ਔਰ ਉਹ ਰੂਹਾਂ ਹੋਏ ਸੁੱਤੀ ਹੋਏ ਅਚਿੰਤ, ਉਹ ਬੇਫਿਕਰ ਹੋ ਕੇ ਰੂਹਾਂ ਸੌਂਦੀਆਂ ਨੇ। ਮਨ ਆਸ ਪੁਰਾਈ ਹੈ, ਕਿਉਂਕਿ ਅਕਾਲ ਪੁਰਖ ਤਾਂ ਨਾਲ ਹੈ ਹਮੇਸ਼ਾ, ਮਨ ਦੀ ਆਸ ਉਹਨੇ ਪੂਰੀ ਕੀਤੀ ਹੈ। ਹਰੇ ਹਾਂ ਜਾ ਘਰ ਆਇਆ ਕੰਤ, ਤਾਂ ਸਭ ਕੁਛ ਪਾਈ ਹੈ। ਕਿ ਜਦੋਂ ਨਿਰੰਕਾਰ ਹੀ ਘਰ ਆ ਗਏ, ਦਿਲ ਦੇ ਵਿੱਚ ਅਕਾਲ ਪੁਰਖ ਆ ਕੇ ਵਸ ਗਏ, ਤੇ ਫਿਰ ਕੋਈ ਸ਼ਿੰਗਾਰ ਕਰਨ ਦੀ ਲੋੜ ਨਹੀਂ ਹੈ, ਕੋਈ ਦਿਖਾਵਾ ਕਰਨ ਦੀ ਲੋੜ ਨਹੀਂ ਹੈ। ਜਾਏ ਪੁੱਛੋ ਸੁਹਾਗਣੀ ਵਾਹੈ ਕਿਨੀ ਬਾਤੀ ਸ਼ੌ ਪਾਈਐ, ਜੋ ਕਿਛ ਕਰੇ ਸੋ ਭਲਾ ਕਰ ਮਾਨੀਐ, ਹਿਕਮਤ ਹੁਕਮ ਚੁਕਾਈਐ, ਜਾਂ ਕੈ ਪ੍ਰੇਮ ਪਦਾਰਥ ਪਾਈਐ, ਤੋ ਚਰਣੀ ਚਿਤ ਲਾਈਐ, ਸ਼ੌ ਕਹਿ ਸੋ ਕੀਜੈ, ਤਨ ਮਨੋ ਦੀਜੈ, ਐਸਾ ਪਰਮਲ ਲਾਈਏ। ਪਰਮਲ ਵੀ ਖੁਸ਼ਬੂ ਨੂੰ ਕਹਿੰਦੇ ਨੇ ਕਿ ਮੈਂ ਐਸੀ ਖੁਸ਼ਬੂ ਲਾਈ। ਏਵ ਕਹਿ ਸੁਹਾਗਣੀ ਭੈਣੇ ਇਨੀ ਬਾਤੀ ਸ਼ੌ ਪਾਈਐ, ਆਪ ਗਵਾਈਐ ਤਾਂ ਸ਼ੌ ਪਾਈਐ, ਔਰ ਕੈਸੀ ਚਤਰਾਈ ਸ਼ੌ ਨਦਰ ਕਰ ਦੇਖੈ, ਸੋ ਦਿਨ ਲੇਖੈ ਕਾਮਣ ਨੌ ਨਿਧ ਪਾਈ, ਆਪਣੇ ਕੰਤ ਪਿਆਰੀ ਸਾ ਸੁਹਾਗਣ, ਨਾਨਕ ਸਾ ਸਬਰਾਈ, ਐਸੇ ਰੰਗ ਰਾਤੀ ਸਹਿਜ ਕੀ ਮਾਤੀ, ਐਨਸ ਪਾਏ ਸਮਾਣੀ, ਸੁੰਦਰ ਸਾਏ ਸਰੂਪ ਵਿਚਖਣ, ਕਈ ਹੈ ਸਾ ਸਿਆਣੀ। ਜੀ। ਸੋ ਇਹ ਸਾਰ ਰੂਪ ਦੇ ਵਿੱਚ ਅੱਜ ਦਾ ਵਿਚਾਰ ਹੈ ਜੀ। ਡਾਕਟਰ ਸਾਹਿਬ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪੰਡਰ ਸਾਹਿਬ ਨੂੰ ਆਗਿਆ ਦਿਓ ਤੇ ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।